लोग कहते हैं मिलावट के पा और ताज़ा मज्झों का दुध है और अपने हथी चुआ के ले गए सुबह। बेलियो तुसी देख रहे हो पंजाबी प्रचार टीवी ते मैं तुहाडा प्रौणचारक मियाँ आसफ अली ते मैं अज आया होया दुध जलेबी खान। ठंड बहुत ज़्यादा वा, तुहानूं पता ही आ कि कई कोट भी पा के निकलीए ते ठंड लगदी रहिंदी है। ते ठंड होवे ते लाहौर दे विच वैसे तो पूरे पंजाब दे विच ही दुध जलेबी बड़ी चलदी आ, पर लाहौर च खास कर दुध जलेबी वाली जिहड़ियां दुकानां उन्हां ते रश लग जांदा। ते मैं भी इस टाइम एक दुध जलेबी वाली दुकान ते खड़ा ते मैं हुण लगा खाण ते खा के तुहानूं दिखाउणा ਤੇ ਫਿਰ ਇੱਥੇ ਬਾਕੀ ਵੀ ਚੀਜ਼ਾਂ ਦੇਖਦੇ ਹਾਂ। ਇਹਦੇ ਨਾਲ ਆਪਾਂ ਖਾਂਦੇ ਰਵਾਂਗੇ। ਤੇ ਇੱਥੇ ਤੁਹਾਨੂੰ ਆ ਦੇਖੋ, ਤੁਸੀਂ ਦੇਖ ਹੀ ਰਹੇ ਹੋ ਆ ਜਲੇਬੀਆਂ ਦਾ ਕਿੰਨਾ ਢੇਰ ਲੱਗਿਆ ਹੋਇਆ। ਇਹ ਸਵੇਰ ਤੇ ਸਾਰਾ ਹੀ ਮੁੱਕ ਜਾਣਾ। ਤੇ ਪਿੱਛੇ ਤੁਸੀਂ ਦੁੱਧ ਦੇ ਤੇ ਦੇਖ ਹੀ ਲੈ ਕੜਾਹ ਕਿਹੜੇ ਇੱਥੇ ਪਏ ਆ। ਤੇ ਆਓ ਹੁਣ ਤੁਹਾਡੇ ਨਾਲ ਇੱਥੇ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਕਿ ਇੱਥੇ ਇਹ ਦੁੱਧ ਜਲੇਬੀ ਜਿਹੜੀ ਆ ਇੱਕ ਤੇ ਬਣਦੀ ਕਿਵੇਂ ਆ ਤੇ ਦੂਜਾ ਇਹ ਸਰਦੀਆਂ ਦੇ ਵਿੱਚ ਸਪੈਸ਼ਲੀ ਕਿਉਂ ਬਹੁਤੀ ਚੱਲਦੀ ਹੈ। ਦੱਸੋ ਜੀ, ਇਹ ਦੁੱਧ ਜਲੇਬੀ ਜਿਹੜੀ ਇੱਥੇ ਲਈ ਕਿਵੇਂ ਤਿਆਰ ਹੁੰਦੀ ਹੈ? ਦੁੱਧ ਜਲੇਬੀ ਕਿਸ ਤਰ੍ਹਾਂ ਤਿਆਰ ਹੁੰਦੀ ਜੀ? ਜਿਸ ਤਰ੍ਹਾਂ ਬਣੀ ਤੁਸੀਂ ਖਾਧੀ ਏ, ਤੁਹਾਨੂੰ ਮਜ਼ਾ ਆਇਆ ਖਾਣ ਨੂੰ? ਮਜ਼ਾ ਤੇ ਆਇਆ ਵਾ। मैं पहचाना सर्दी के आइटम में देखो लोग शौक ना खा रहे हैं। ये दूध जलेबी गुजर मिल्क शॉप की बहुत ज़्यादा मशहूर आइटम है और खाओगे दुनिया 24 घंटे काम तकरीबन चलता है और हर बंदे की ख्वाहिश होती है कि गुजर मिल्क शॉप तो जाके दूध जलेबी खाइए। गर्मो गर्म गाजर का हलवा है, खीर है, रबड़ी वाला दूध है, कढ़ाई वाला दूध है ताज़ा और पीने लोग इंजॉय करते हैं सर्दी के आके। लिहाजा है कि दूसरे दोस्तों ने गुजारिश है कि गुजर मिल्क शॉप से आन ਤੇ ਆ ਕੇ ਦੁੱਧ ਜਲੇਬੀ ਖਾਣ। ਉਹ ਤੇ ਆਣਗੇ ਤੇ ਮੈਨੂੰ ਵੈਸੇ ਦੇਖਿਆ ਮੈਂ ਜਿੰਨਾ ਰਸ਼ ਲੱਗਿਆ ਹੋਇਆ ਲੱਗਦਾ ਤੇ ਇਹੀ ਹੈ ਕਿ ਬਹੁਤ ਲੋਕ ਇੱਥੇ ਆਉਂਦੇ। ਹੁਣ ਮੈਂ ਆਪ ਵੀ ਖਾ ਰਿਹਾ। ਤੁਸੀਂ ਖਾਧੀ, ਮਜ਼ਾ ਨਹੀਂ ਆਇਆ? ਨਹੀਂ, ਮਜ਼ਾ ਤੇ ਆਇਆ ਵਾ। ਅੱਛਾ, ਇਹ ਦੁੱਧ ਆ ਜਿਹੜਾ ਇੰਨਾ ਦੁੱਧ ਲੈਂਦੇ ਹੋ? ਇੰਨਾ ਦੁੱਧ ਡੇਰੀ ਬਣਾਈ ਆਪਣੀ, ਡੇਰੀ ਆਪਣੀ ਹੈ, ਆਪਣੀ ਡੇਰੀ ਦਾ ਦੁੱਧ ਹੈ, ਤਾਜ਼ਾ ਦੁੱਧ ਹੈ ਜਿਸ 'ਚ ਕੋਈ ਮਿਲਾਵਟ ਨਹੀਂ। ਲੋਕ ਕਹਿੰਦੇ ਨੇ ਮਿਲਾਵਟ ਤੇ ਪਾ ਔਰ ਤਾਜ਼ਾ ਮੱਝਾਂ ਦਾ ਦੁੱਧ ਹੈ ਔਰ ਆਪਣੇ ਹੱਥੀ ਚੁਆ ਕੇ ਲੈ ਗਏ ਸੁਬਾ। ਦੇਸੀ ਘਿਓ ਦਾ ਹਲਵਾ ਹੈ। ਹਲਵਾ ਖਾਧਾ ਨਹੀਂ? ਮੈਂ ਤੇ ਅੱਜ ਗਾਜਰ ਇਹ ਦੁੱਧ ਦਾ ਹਲਵਾ ਵੀ ਚੈੱਕ ਕਰੋ। ਇਹ ਭਾਈ ਉਹਨਾਂ ਨੂੰ ਥੋੜਾ ਹਲਵਾ ਵੀ ਚੈੱਕ ਕਰੋ ਜੀ ਗਾਜਰ ਦਾ, ਨਾਲੇ ਖਾਓ ਨਾਲੇ ਦੱਸਣਾ ਕਿ ਉਹਦਾ ਟੇਸਟ ਕਿਹਦਾ ਹੈ। ਅੱਛਾ, ਇਹ ਤੇ ਹੈ। ਤੇ ਇਹ ਦੱਸੋ ਕਿ ਸਾਡੀ ਗੁਜਰ ਮਿਲਕ ਸ਼ਾਪ ਦੀ ਇੱਕ ਸਪੈਸ਼ਲ ਡਿਸ਼ ਹੈ ਗਾਜਰ ਦੇ ਹਲਵੇ ਦੀ, ਦੇਸੀ ਘਿਓ ਦਾ ਹਲਵਾ। ਲੇਕਿਨ ਖਾਓ, ਮਜ਼ਾ ਆਏਗਾ ਤੁਹਾਨੂੰ। ਇਹ ਚੈੱਕ ਕਰੋ ਜਰਾ। ਵਾਹ ਜੀ। ਅੱਛਾ, ਪਰ ਮੈਂ ਫੜਨਾ, ਤੁਸੀਂ ਖਾਓ। ਅੱਛਾ, ਇਹ ਗਾਜਰ ਹਲਵਾ ਵੀ ਉਹ ਕਹਿੰਦੇ ਜੀ ਸਾਡਾ ਇਹ ਵੀ ਚੈੱਕ ਕਰ ਲਓ। ਵੈਸੇ ਤੇ ਮੈਂ ਦੁੱਧ ਜਲੇਬੀ ਹੀ ਖਾਣ ਆਇਆ ਸੀ। ਜਿਹੜਾ ਖਾਏਗਾ ਦੁਬਾਰਾ ਵੀ ਆਏਗਾ, ਦੁਬਾਰਾ ਵੀ ਆਏਗਾ। ਦੁੱਧ ਜਲੇਬੀ ਦੀ ਆਪਣੀ ਆਈਟਮ ਹੈ ਨਾ ਇਹ। ਮਾਸ਼ਾਅੱਲਾ ਇੱਥੇ ਤਕਰੀਬਨ ਮੇਰਾ ਖਿਆਲ ਹੈ ਕਿ ਸਾਰੀ ਰਾਤ ਰਸ਼ ਇੰਜ ਹੀ ਰਹਿੰਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਾ। ਇਸੇ ਤਰੀਕੇ ਨਾਲ ਰਸ਼ ਰਹਿੰਦਾ ਯਾਰ। ਗਾਜਰ ਹਲਵਾ ਵੀ ਮਜ਼ੇਦਾਰ ਆ। ਨਹੀਂ, ਮਜ਼ਾ ਨਾ ਹੈ ਪੈਸੇ ਵਾਪਸ। ਨਹੀਂ, ਦੇਖੋ ਗਾਜਰ ਹਲਵਾ ਅਸੀਂ ਬਹੁਤ ਸਮਾਂ ਚੋਂ ਖਾਈਦਾ, ਪਰ ਇਹ ਤੁਹਾਡਾ ਵਾਕਈ ਮਜ਼ੇਦਾਰ। ਇਹਦਾ ਟੇਸਟ ਆਪਣਾ ਹੈ, ਇਹਦਾ ਟੇਸਟ ਵਾਕਈ ਇਹਦਾ ਆਪਣਾ ਟੇਸਟ। ਅੱਛਾ, ਇਹਦੇ 'ਚ ਕੀ ਪਾਉਂਦੇ ਹੋ? ਇਹਦੇ 'ਚ ਭਾਜੀ ਗਾਜਰ ਹੈ, ਖੋਇਆ ਹੈ, ਉਸ ਤੋਂ ਬਾਅਦ ਚੀਨੀ ਹੈ ਔਰ ਨਾਲ ਦੇਸੀ ਘਿਓ ਹੈ, ਉਸ ਤੋਂ ਬਾਅਦ ਅੰਡੇ ਨੇ। ਅੱਛਾ, ਦੇਸੀ ਘਿਓ ਦੇਸੀ ਘਿਓ ਤੇ ਦੇਸੀ ਘਿਓ ਕਿੱਥੋਂ ਲਿਆਉਂਦੇ ਹੋ? ਦੇਸੀ ਘਿਓ ਖੁਦ ਬਣਾਉਣੇ। ਸਾਡੇ ਕੋਲ ਮਲਾਈ ਨਹੀਂ ਜੀ। ਜਿਹੜਾ ਗਾਹਕ ਦਹੀਂ ਲੈਣਾ ਆਇਆ, ਤੁਸੀਂ ਦਹੀਂ ਲੈਣਾ ਹੈ ਭਾਈ ਜੀ, ਮਲਾਈ ਲਾ ਦੇਣਾ। ਅਸੀਂ ਉਹ ਮਲਾਈ ਜਮਾ ਕਰਨੇ, ਮਲਾਈ ਜਮਾ ਕਰਕੇ ਫਿਰ ਉਹਦਾ ਦੇਸੀ ਘਿਓ ਬਣਾਉਣਾ ਔਰ ਦੇਸੀ ਘਿਓ ਵੀ ਆਪ ਬਣਾਉਂਦੇ ਆ। ਇਹ ਕੋਈ ਬਾਜ਼ਾਰੋਂ ਨਹੀਂ ਲਿਆ ਕੇ ਪਾਉਂਦੇ, ਸਪੈਸ਼ਲ ਆਪ ਬਣਾਉਂਦੇ। ਦੁੱਧ ਜਲੇਬੀ ਖਾ ਲਓ। हाँ जी, रोज़ खाईदा। बहुत अच्छी दूध जलेबी है इन्हों दी, बड़ा मज़ा आंदा खाण दे विच। ਨਹੀਂ, ਮਜ਼ਾ ਤੇ ਆਉਂਦਾ ਵਾ। ਤੇ ਇਹਦਾ ਕੋਈ ਫਾਇਦਾ ਵੀ ਹੈਗਾ? ਇਹਦਾ ਫਾਇਦਾ ਹੈ, ਕਹਿੰਦੇ ਤਾਕਤ ਆਉਂਦੀ ਹੈ ਦੁੱਧ ਜਲੇਬੀ ਖਾਣ ਨਾਲ, ਸੁਣਿਆ। ਇਸ ਕਰਕੇ ਅਸੀਂ ਵੀ ਖਾਣੀ ਸ਼ੁਰੂ ਕਰ ਦਿੱਤੀ ਹੈ। ਯਾਰੀ ਤੁਸੀਂ ਹੁਣ ਖਾਣੀ ਸ਼ੁਰੂ ਕਰਤੀ ਕਿ ਚਲੋ ਤੁਹਾਡੇ 'ਚ ਵੀ ਪੂਰਾ ਤਾਕਤ ਆ ਜਾਏ। ਤਾਕਤ ਆਵੇ। ਅੱਛਾ, ਆਹ ਦੇਖ ਲਿਆ ਤੁਸੀਂ, ਇਹਨਾਂ ਭਾਈ ਹੁਣਾਂ ਨੇ ਸਪੈਸ਼ਲੀ ਖਾਣੀ ਸ਼ੁਰੂ ਕੀਤੀ ਹੈ ਦੁੱਧ ਜਲੇਬੀ ਕਿ ਚਲੋ ਪੂਰਾ ਤਾਕਤ ਆ ਜਾਏਗੀ। ਚਲੋ ਇਹ ਹੁਣ ਤੁਹਾਨੂੰ ਨਾ ਮੈਂ ਮਹੀਨੇ ਬਾਅਦ ਇੱਥੇ ਹੀ ਮਿਲਣਾ ਵਾ, ਦੇਖਣਾ ਤੁਹਾਡੇ 'ਚ ਕਿੰਨੀ ਤਾਕਤ ਹੋ ਰਹੀ ਹੈ। ਅਲਹਮਦੁਲਿਲਾ ਜੀ, ਸਾਡੀ ਗੁਜਰ ਮਿਲਕ ਸ਼ਾਪ ਜਿਹੜੀ ਹੈ ਬੜੀ ਮਸ਼ਹੂਰ ਹੈ ਪੂਰੇ ਲਾਮਾ ਇਕਬਾਲ ਚੋਂ ਟੌਮ 'ਚ ਨਹੀਂ, ਔਰ ਇਹ ਬੜੀ ਦੂਰ ਦਰਾਜ਼ ਤੱਕ ਜਿਹਨੂੰ ਵੀ ਤੁਸੀਂ ਪੁੱਛੋਗੇ ਲੋਕ ਕਹਿਣਗੇ ਹਾਂ ਜੀ ਬਿਲਕੁਲ ਹੈ। ਔਰ ਅਲਹਮਦੁਲਿਲਾ ਲੋਕ ਕਹਿੰਦੇ ਨੇ ਕਿ ਜੀ ਦੁੱਧ ਪੀਣਾ ਹੈ, ਕੋਈ ਵੀ ਗਾਜਰ ਦਾ ਹਲਵਾ ਖੀਰ ਖਾਣੀ ਹੈ ਤੇ ਇਕਬਾਲ ਟਾਊਨ ਗੁਜਰ ਮਿਲਕ ਸ਼ਾਪ ਤੇ ਜਾਣਾ।
ਬਹਰਹਾਲ ਜੀ ਮੈਂ ਆਪ ਵੀ ਦੁੱਧ ਜਲੇਬੀ ਖਾਧੀ ਆ, ਮੈਨੂੰ ਮਜ਼ਾ ਆ ਗਿਆ। ਵੈਸੇ ਮੈਂ ਤੇ ਫੈਸਲ ਤੇ ਰਜ਼ਾ ਸਾਹਿਬ ਅਸੀਂ ਸਾਰੇ ਹੀ ਇੱਥੋਂ ਦੁੱਧ ਜਲੇਬੀ ਖਾ ਕੇ ਤੇ ਹੁਣ ਜਾਣ ਲੱਗੇ ਵਾਪਸ। ਇਹ ਸਟੋਰੀ ਸ਼ਾਇਦ ਉਵੇਂ ਨਾ ਬਣਦੀ ਕਿ ਕੁਦਰਤਾਂ ਨਹੀਂ ਅਸੀਂ ਅੱਜ ਪ੍ਰੋਗਰਾਮ ਬਣਾ ਲਿਆ ਦੁੱਧ ਜਲੇਬੀ ਖਾਣ ਦਾ। ਤੁਹਾਨੂੰ ਪਤਾ ਕੈਮਰਾ ਆਪਣੇ ਕੋਲ ਹੁੰਦਾ ਹਮੇਸ਼ਾ ਹੀ, ਚਲੋ ਅਸੀਂ ਕਿਹਾ ਨਾਲ ਰਿਕਾਰਡਿੰਗ ਵੀ ਹੁੰਦੀ ਜਾਵੇ। ਤੇ ਬਹਰਹਾਲ ਮਜ਼ਾ ਆ ਗਿਆ, ਸਰਦੀਆਂ ਦਾ ਵਾਕਈ ਖਾਣਾ ਬਣਦਾ।